ਅਗਲੀ ਖਬਰ ਦੇ ਵੱਲ ਵਧੀਏ, ਪੰਥਕ ਮਸਲਿਆਂ ਦੀ ਗੱਲ ਕਰੀਏ ਸ਼ਰਮਾ ਜੀ। ਤੇ ਹੁਣ ਅਜਨਾਲਾ ਦੇ ਵਿੱਚ ਜੋ ਵਾਪਰਿਆ ਉਹਨੂੰ ਦੋ ਤਰੀਕਿਆਂ ਨਾਲ ਦੇਖਿਆ ਜਾ ਰਿਹਾ। ਜਿਹੜੇ ਲੋਕ ਇਸ ਨੂੰ ਅੰਮ੍ਰਿਤਪਾਲ ਨੂੰ ਹਮਾਇਤ ਨਹੀਂ ਦਿੰਦੇ ਜਾਂ ਪੰਥਕ ਮਸਲਿਆਂ ਉੱਤੇ ਬੋਲਦੇ ਨੇ, ਉਹ ਵੀ ਦੋ ਫਾੜ ਨੇ। ਕੁਛ ਲੋਕ ਅੰਮ੍ਰਿਤਪਾਲ ਦੇ ਹਮਾਇਤੀ ਨੇ, ਉਹਨਾਂ ਨੇ ਤਾਂ ਹਮਾਇਤ ਕਰਨੀ ਕਰਨੀ ਹੈ, ਧੁਰ ਵਿਰੋਧੀਆਂ ਨੇ ਧੁਰ ਵਿਰੋਧ ਤਾਂ ਕਰਨੀ ਕਰਨੀ ਹੈ। ਹੁਣ ਕਮੇਟੀ ਕਾਇਮ ਹੋਈ ਹੈ ਜੀ, ਤੇ ਕਮੇਟੀ ਦੇ ਵਿੱਚ ਇੱਕ ਕਮੇਟੀ ਨੇ ਫੈਸਲਾ ਕਰਨਾ ਕਿ ਰੋਸ ਧਰਨਿਆਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਜਾਣ ਦਾ ਜਿਹੜਾ ਫੈਸਲਾ ਉਹਦੇ ਤੇ ਕੀ ਪ੍ਰਤੀਕਿਰਿਆ ਦੇਣੀ ਹੈ ਜਾਂ ਕੀ ਉਹਦੇ ਤੇ ਬਣਦਾ ਪੰਥਕ ਰਹੁ ਰੀਤਾਂ ਦੇ ਮੁਤਾਬਕ। ਤੇ ਇਹ ਕਮੇਟੀ ਕੀ ਵਾਕਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਾਇਮ ਕੀਤੀ ਹੈ ਤੇ ਕੌਣ ਕੌਣ ਇਹਦੇ ਵਿੱਚ ਸ਼ਾਮਲ ਨੇ ਜੀ? ਪ੍ਰਵੀਨ ਜੀ, ਬਿਲਕੁਲ ਜੀ। ਰੋਸ ਮੁਜ਼ਾਹਰੇ ਹੋਣ, ਰੋਸ ਧਰਨੇ ਹੋਣ, ਰੈਲੀਆਂ ਹੋਣ, ਹੈ ਨਾ, ਕੋਈ ਪਲਾਟਾਂ ਮਕਾਨਾਂ ਦੇ ਕਬਜ਼ਿਆਂ ਦਾ ਮਾਮਲਾ ਹੋਵੇ, ਕਿ ਇਹੋ ਜਿਹੀ ਥਾਂ ਦੇ ਉੱਤੇ ਪਾਵਨ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਜਾਣਾ ਚਾਹੀਦਾ ਜਾਂ ਨਹੀਂ ਲਿਜਾਣਾ ਚਾਹੀਦਾ, ਜੇ ਲਿਜਾਣਾ ਚਾਹੀਦਾ ਕੀ ਉਹ ਕੋਈ ਮਰਿਆਦਾ ਹੈ ਜਾਂ ਨਹੀਂ ਹੈ। ਇਹ ਸਾਰੇ ਫੈਸਲੇ ਨੂੰ, ਇਹ ਸਾਰੀ ਰੂਪ ਰੇਖਾ ਨੂੰ ਘਾਲਣ ਦੇ ਲਈ ਜਾਂ ਇਹਦੇ ਉੱਤੇ ਕੀ ਟਿੱਕਾ ਟਿੱਪਣੀ ਹੋਣੀ ਚਾਹੀਦੀ ਹੈ, ਕਿਸ ਤਰ੍ਹਾਂ ਅੱਗੇ ਵਧਣਾ ਚਾਹੀਦਾ, ਉਹਦੇ ਲਈ ਬਕਾਇਦਾ ਇੱਕ ਕਮੇਟੀ ਬਣਾਉਣ ਦਾ ਐਲਾਨ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤਾ ਗਿਆ ਸੀ। ਕਮੇਟੀ ਦਾ ਐਲਾਨ ਕਰਤਾ ਸੀ, ਪਰ ਉਹਦੇ ਮੈਂਬਰ ਨਹੀਂ ਅਜੇ ਤੱਕ ਨਾਮਜ਼ਦ ਕੀਤੇ ਸੀ। ਸੋ ਹੁਣ ਮੈਂਬਰ ਵੀ ਨਾਮਜ਼ਦ ਕਰਤੇ ਤੇ ਸਮਾਂ ਹੱਦ ਵੀ ਤੈਅ ਕਰਤੀ। 15 ਮੈਂਬਰੀ ਕਮੇਟੀ 15 ਦਿਨਾਂ ਚ ਰਿਪੋਰਟ ਦੇਗੀ ਪ੍ਰਵੀਨ ਜੀ ਕਿ ਕੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ। ਪਰ ਇਹ ਪਹਿਲਾ ਮੌਕਾ ਨਹੀਂ, ਮੇਰੇ ਜਹਨ ਚ ਸ਼ਾਇਦ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕਰ ਰਹੇ ਸੀ ਕਿ ਸਾਡੇ ਪਿੰਡ ਹਰ ਸਾਲ ਦੁਸ਼ਹਿਰੇ ਤੇ ਟੂਰਨਾਮੈਂਟ ਹੁੰਦਾ ਪ੍ਰਵੀਨ ਜੀ। ਹਾਂਜੀ। ਤੇ ਉਹ ਜਦੋਂ ਅਕਾਲੀਆਂ ਚ ਟੌੜਾ ਸਾਹਿਬ ਤੇ ਬਾਦਲ ਸਾਹਿਬ ਅੱਡ ਅੱਡ ਹੋਏ ਤੇ ਤਦ ਟੌੜਾ ਸਾਹਿਬ ਦਾ ਨਾਲ ਦਾ ਪਿੰਡਾਂ ਤੇ ਟੌੜਾ ਸਾਹਿਬ ਸਾਡੇ ਇਲਾਕੇ ਦਾ ਇੱਕ ਵੱਡਾ ਚਿਹਰਾ, ਮਤਲਬ ਜੇ ਤੁਸੀਂ ਕਹੋ ਤਾਂ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਇਸ ਇਲਾਕੇ ਦੇ ਤਾਂ ਮੁੱਖ ਮੰਤਰੀ ਹੋ ਰਹੇ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਜੋ ਸਤਿਕਾਰ, ਜੋ ਰੁਤਬਾ ਉਹਨਾਂ ਦਾ ਹੈਗਾ। ਸੋ ਜਥੇਦਾਰ ਗੁਰਚਰਨ ਸਿੰਘ ਟੌੜਾ ਹੋਰੀ ਤੇ ਸਾਡੇ ਪਿੰਡ ਦੀ ਦੋ ਧੜੇ ਬਣ ਗਏ, ਇੱਕ ਬਾਦਲਾਂ ਵਾਲਾ ਧੜਾ ਜੀ, ਜਿਸ ਚ ਕੈਪਟਨ ਕਮਲਜੀਤ ਵਾਲਾ ਧੜਾ ਕਹਿ ਲਓ ਸੀ, ਦੂਏ ਪਾਸੇ ਜਥੇਦਾਰ ਟੌੜਾ ਵਾਲਾ ਧੜਾ, ਤੇ ਉਹ ਸਾਲੇ ਸਟੇਡੀਅਮ ਬਣ ਕੇ ਤਿਆਰ ਹੋਇਆ ਸੀ ਪਿੰਡ ਚ। ਤੇ ਪਹਿਲੀ ਵਾਰ ਸਟੇਡੀਅਮ ਚ ਟੂਰਨਾਮੈਂਟ ਹੋਣਾ ਸੀ। ਹੁਣ ਸਰਕਾਰ ਵਾਲੀ ਧਿਰ ਕਹਿੰਦੀ ਆ ਸਟੇਡੀਅਮ ਤੇ ਹੱਕ ਸਾਡਾ ਜੀ, ਪੰਚਾਇਤ ਕਹਿੰਦੀ ਆ ਸਟੇਡੀਅਮ ਤੇ ਹੱਕ ਸਾਡਾ ਹੈ। ਪੰਚਾਇਤ ਟੌੜਾ ਸਾਹਿਬ ਨਾਲ ਖੜੀ ਹੈ, ਦੂਆ ਧੜਾ ਸਰਕਾਰ ਨਾਲ ਖੜਾ ਹੈ, ਦੋਏ ਅਕਾਲੀ ਧੜੇ ਮੰਨ ਲਓ, ਹੈ ਨਾ। ਹਾਂਜੀ। ਤੇ ਇਹ ਸਭ ਦੇ ਦਰਮਿਆਨ ਫਿਰ ਜਥੇਦਾਰ ਟੌੜਾ ਸਾਹਿਬ ਨੇ ਫਾਰਮੂਲਾ ਕੱਢਿਆ ਕਿ ਐਂ ਕਰੋ, ਚੁੱਪ ਕਰਕੇ ਉੱਥੇ ਅਖੰਡ ਪਾਠ ਖਿਲਾ ਦੋ। ਠੀਕ ਹੈ। ਤੇ ਉਹ ਸਟੇਡੀਅਮ ਵਾਲੀ ਥਾਂ ਤੇ ਅਖੰਡ ਪਾਠ ਖੁੱਲ ਗਿਆ ਜੀ। ਤੇ ਹੁਣ ਇਹ ਤੈਅ ਹੋਇਆ ਕਿ ਜਿੱਦਾਂ ਹੀ ਭੋਗ ਪਵੇ ਤਦੇ ਮੈਚ ਸ਼ੁਰੂ ਕਰ ਦਿਓ। ਪਰ ਉਧਰੋਂ ਦੂਈ ਧਿਰ ਸਰਕਾਰ ਸੀ, ਸਰਕਾਰ ਕੋਲ ਪੁਲਿਸ ਸੀ, ਤੰਤਰ ਸੀ, ਸਾਰੀ ਘੇਰਾਬੰਦੀ ਸੀ, ਲੋਕਾਂ ਨੂੰ ਡਰਾ ਕੇ ਘਰਾਂ ਨੂੰ ਮੋੜਿਆ ਜਾ ਰਿਹਾ ਸੀ, ਟੀਮਾਂ ਵਾਪਸ ਕਰਾਈਆਂ ਜਾ ਰਹੀਆਂ ਸੀ। ਤੋ ਇਹ ਸਰ ਚ ਉੱਥੇ ਹਾਲਾਤ ਇਹ ਬਣੇ ਕਿ ਸ਼ਾਇਦ ਭੋਗ ਪੈਣ ਤੋਂ ਬਾਅਦ ਵੀ ਟੂਰਨਾਮੈਂਟ ਨਹੀਂ ਹੋਊਗਾ। ਜਿੱਦਾਂ ਹੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰੂ ਘਰ ਨੂੰ ਜਾਊਗਾ ਤਦੇ ਫਿਰ ਡਾਂਗ ਖੜਕੂਗੀ। ਫਿਰ ਸੁਨੇਹਾ ਆ ਗਿਆ, ਕਹਿੰਦੇ ਚੁੱਪ ਕਰਕੇ ਭੋਗ ਪਾ ਕੇ ਅਰਦਾਸ ਕਰਕੇ ਨਾਲ ਇਹ ਪ੍ਰਕਾਸ਼ ਫੇਰ ਕਰ ਦੋ ਜੀ। ਸੋ ਫਿਰ ਆਖਰ ਚ ਦੋਏ ਧਿਰਾਂ ਨੇ ਅੱਡੋ ਅੱਡ ਥਾਂ ਤੇ ਟੂਰਨਾਮੈਂਟ ਕਰਾਏ, ਉੱਥੇ ਪਾਠ ਚੱਲੀ ਗਿਆ। ਸੋ ਇਹਦਾ ਮਤਲਬ ਜਿਹੜੇ ਮਰਿਆਦਾ ਲਾਗੂ ਕਰਨ ਵਾਲੇ ਸੀ, ਜਿਹੜੇ ਲੰਮਾ ਸਮਾਂ ਸਭ ਤੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ, ਉਹਨਾਂ ਨੇ ਵੀ ਕਿਸੇ ਸਮੇਂ ਇਹ ਆੜ ਲਈ ਹੈ, ਮਤਲਬ ਜਾਂ ਉਹਨਾਂ ਦੇ ਹੁਕਮਾਂ ਤੇ ਆੜ ਹੋਈ ਹੈ। ਪਰ ਜਦੋਂ ਸਵਾਲ ਆਉਂਦਾ ਫਿਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਵੱਖ ਕਿਵੇਂ ਕਰ ਸਕਦੇ ਹਾਂ, ਜਦੋਂ ਅਸੀਂ ਉਸਨੂੰ ਆਪਣਾ ਬੜਾ ਮੰਨਦੇ ਹਾਂ, ਗੁਰੂ ਮੰਨਦੇ ਹਾਂ, ਫਿਰ ਕਹਿੰਦੇ ਅਸੀਂ ਜਿੱਥੇ ਚਾਹੀਏ ਉੱਥੇ ਲਿਜਾਵਾਂਗੇ। ਪਰ ਇਸ ਦੇ ਨਾਲ ਫਿਰ ਮਰਿਆਦਾ ਦਾ ਇੱਕ ਸਵਾਲ ਆਉਂਦਾ। ਇੱਕ ਵਾਰ ਤੁਹਾਡੇ ਧਿਆਨ ਚ ਹੋਵੇ, ਇੱਕ ਕਿਸੇ ਨੇ ਮੀਟ ਦੀ ਦੁਕਾਨ ਖੋਲਣੀ ਸੀ, ਉਹਨੇ ਅਖੰਡ ਪਾਠ ਰੱਖ ਲਿਆ ਸੀ। ਠੀਕ ਹੈ। ਤੇ ਉਹ ਮੁੱਦਾ ਬਣ ਗਿਆ ਕਿ ਆਹ ਕਿਵੇਂ। ਇਸੇ ਤਰ੍ਹਾਂ ਟਰੱਕ ਯੂਨੀਅਨ ਨੇ ਇੱਕ ਵਾਰ ਟਰੱਕ ਚ ਅਖੰਡ ਪਾਠ ਕਰਾ ਲਿਆ, ਉਹਦੇ ਪਰ ਮੁੱਦਾ ਬਣ ਗਿਆ ਸੀ। ਸੋ ਫਿਰ ਇੱਥੇ ਇਹ ਵੀ ਮਰਿਆਦਾ ਵੀ ਖੜੀ ਹੈ। ਸੋ ਇਸ ਨੂੰ ਧਿਆਨ ਚ ਰੱਖਦਿਆਂ ਹੁਣ ਅਕਾਲ ਤਖ਼ਤ ਵੱਲੋਂ ਜਿਹੜੀ ਕਮੇਟੀ ਐਲਾਨੀ ਗਈ, ਉਹ 15 ਮੈਂਬਰੀ ਕਮੇਟੀ 15 ਦਿਨਾਂ ਦੇ ਵਿੱਚ ਆਪਣੀ ਰਿਪੋਰਟ ਦੇਣ ਲਈ ਉਹਨੂੰ ਕਿਹਾ ਗਿਆ। ਕਰਨੈਲ ਸਿੰਘ ਪੀਰ ਮੁਹੰਮਦ ਨੇ, ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਰਹੇ ਨੇ, ਅੱਜ ਕੱਲ੍ਹ ਅਕਾਲੀ ਦਲ ਦੇ ਵਿੱਚ ਨੇ, ਤੇ ਉਹਨਾਂ ਨੂੰ ਕੋਆਰਡੀਨੇਟਰ ਲਾਇਆ ਗਿਆ ਜੀ। ਤੇ ਇਹਦੇ ਵਿੱਚ ਨਾਲ ਉਹਨਾਂ ਦੇ ਮਤਲਬ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜਿਹੜੇ ਰਵਿੰਦਰ ਸਿੰਘ ਧਾਮੀ, ਉਹਨਾਂ ਨੂੰ ਵੀ ਮੈਂਬਰ ਲਿਆ ਗਿਆ। ਇਸੇ ਤਰ੍ਹਾਂ ਦਿੱਲੀ ਕਮੇਟੀ, ਚੀਫ ਖਾਲਸਾ ਦੀਵਾਨ, ਹੈ ਨਾ, ਫਿਰ ਹਰੀਆਂ ਬੇਲਾਂ ਵਾਲੇ, ਹੈ ਨਾ, ਫਿਰ ਉਸੇ ਤਰ੍ਹਾਂ ਦਮਦਮੀ ਟਕਸਾਲ, ਜਥੇਦਾਰ ਬਲਵੀਰ ਸਿੰਘ, ਅਵਤਾਰ ਸਿੰਘ ਸਵਰ, ਹੈ ਨਾ, ਇਸੇ ਤਰ੍ਹਾਂ ਦਸ਼ਮੇਸ਼ ਤਰਨਾ ਦਲ ਵੱਲੋਂ, ਇਸੇ ਤਰ੍ਹਾਂ ਪ੍ਰਿੰਸੀਪਲ ਸਿੱਖ ਮਿਸ਼ਨਰੀ ਕਾਲਜ, ਉਹਨਾਂ ਨੂੰ ਲਿਆ ਗਿਆ। ਰਜਿੰਦਰ ਸਿੰਘ ਮਹਿਤਾ ਨੂੰ ਲਿਆ ਗਿਆ। ਇਸੇ ਤਰ੍ਹਾਂ ਡਾਕਟਰ ਪਰਮਵੀਰ ਸਿੰਘ ਹੋਰਾਂ ਨੂੰ ਲਿਆ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ
ਸਿੱਖ ਵਿਦਵਾਨ ਡਾਕਟਰ ਇੰਦਰਜੀਤ ਸਿੰਘ ਹੋਰਾਂ ਨੂੰ ਲਿਆ ਗਿਆ ਹੈ। ਪੱਤਰਕਾਰ ਤੇ ਸਿੱਖ ਚਿੰਤਕ ਵਜੋਂ ਪਛਾਣੇ ਜਾਂਦੇ ਨੌਜਵਾਨ ਤਲਵਿੰਦਰ ਸਿੰਘ ਬੂਟਰ ਹੋਰਾਂ ਨੂੰ ਲਿਆ ਗਿਆ ਹੈ। ਅਮਰਜੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਲਿਆ ਗਿਆ। ਏਦਾਂ 15 ਮੈਂਬਰੀ ਕਮੇਟੀ ਬਣਾਈ ਹੈ ਤੇ ਇਸ ਕਮੇਟੀ ਨੂੰ ਕਿਹਾ ਗਿਆ ਕਿ ਤੁਸੀਂ ਇਸ ਗੱਲ ਦਾ ਗੌਰ ਕਰਨਾ ਕਿ ਗੁਰਬਾਣੀ ਅਨੁਸਾਰ, ਸਿੱਖ ਮਰਿਆਦਾ ਅਨੁਸਾਰ, ਸਾਡੀ ਰਵਾਇਤ ਅਨੁਸਾਰ, ਧਾਰਮਿਕ ਅਕੀਦੇ ਅਨੁਸਾਰ ਕੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਜਾਂ ਬਾਣੀ ਨੂੰ ਇਸ ਤਰ੍ਹਾਂ ਹਥਿਆਰ ਵਜੋਂ, ਇਸ ਤਰ੍ਹਾਂ ਆੜ ਵਜੋਂ, ਇਸ ਤਰ੍ਹਾਂ ਸਹਾਇਕ ਵਜੋਂ ਵਰਤਿਆ ਜਾ ਸਕਦਾ, ਉਹਨੂੰ ਧਰਨੇ, ਮੁਜ਼ਾਹਰੇ, ਪ੍ਰਦਰਸ਼ਨਾਂ ਲਿਜਾਣਾ ਜਾਇਜ਼ ਆ ਜਾਂ ਨਹੀਂ, ਇਸ ਦੇ ਉੱਤੇ ਫੈਸਲਾ ਹੋਣਾ, ਨਾ ਕਿ ਇਕੱਲੀ ਅਜਨਾਲਾ ਨੂੰ ਲੈ ਕੇ ਕਿ ਕੀ ਅੰਮ੍ਰਿਤਪਾਲ ਤੇ ਕੋਈ ਕਾਰਵਾਈ ਕਰਨੀ ਹੈ, ਉਹਨੂੰ ਕੋਈ ਤਲਬ ਕਰਨਾ ਹੈ ਅਕਾਲ ਤਖਤ ਤੇ ਜਾਂ ਨਹੀਂ। ਇਹ ਇਕੱਲਾ ਉਹਦਾ ਮਸਲਾ ਨਹੀਂ ਹੈ। ਇਹ ਆਉਣ ਵਾਲੇ ਸਮੇਂ 'ਚ ਕੁਝ ਅਜਿਹਾ ਨਾ ਵਾਪਰੇ, ਉਹਨੂੰ ਧਿਆਨ 'ਚ ਰੱਖ ਕੇ ਇਸ ਕਮੇਟੀ ਨੇ ਫੈਸਲਾ ਕਰਨਾ ਹੈ। ਉਸ ਮਸਲੇ ਤੇ ਉੱਤੇ ਵੀ ਕਈ ਤਰ੍ਹਾਂ ਇਹ ਸਵਾਲ ਖੜਾ ਕਰਦੀਆਂ ਨੇ ਕਿ ਕੀ ਅੰਮ੍ਰਿਤਪਾਲ ਵਾਲੇ ਮਸਲੇ ਤੇ ਸ਼੍ਰੋਮਣੀ ਕਮੇਟੀ ਨੂੰ, ਕੀ ਅੰਮ੍ਰਿਤਪਾਲ ਵਾਲੇ ਮਸਲੇ ਤੇ ਆਪਣਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੋਈ ਪ੍ਰਤੀਕਰਮ ਨਹੀਂ ਦੇਣਾ ਚਾਹੀਦਾ। ਉਹਨਾਂ ਦੀ ਚੁੱਪ ਦਾ ਕੀ ਮਤਲਬ? ਉੱਥੇ ਵੀ ਸਵਾਲ ਖੜੇ ਨੇ। ਸੋ ਸਵਾਲ ਉੱਧਰ ਵੀ ਨੇ, ਜੇ ਉੱਧਰ ਨੇ ਤਾਂ ਸਵਾਲ ਇੱਧਰ ਵੀ ਨੇ। ਪਰ ਹੁਣ ਇਹ ਕਮੇਟੀ ਆਪਣੀ ਰਿਪੋਰਟ ਦੇ ਹਵਾਲੇ ਨਾਲ ਕੀ ਸਾਹਮਣੇ ਲਿਆਉਂਦੀ ਹੈ, ਦੇਖਣ ਵਾਲੀ ਗੱਲ। ਹਾਂਜੀ ਬਿਲਕੁਲ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਹੀ ਜ਼ਿਕਰ ਕੀਤਾ ਸੀਗਾ ਕਿ ਦੋਫਾੜ ਤਾਂ ਨਜ਼ਰ ਆ ਰਹੀ ਹੈ। ਬਹੁਤੇ ਲੋਕ ਅਪੋਜ਼ ਕਰ ਰਹੇ ਨੇ, ਬਹੁਤੇ ਲੋਕ ਸਮਰਥਨ ਦੇ ਵਿੱਚ ਵੀ ਨੇ। ਸੋ ਦੇਖਦੇ ਹਾਂ ਇਹਦੇ ਵਿੱਚ ਜਿਹੜੀ ਕਮੇਟੀ ਆ ਉਹਦਾ ਕੀ ਪ੍ਰਤੀਕਰਮ ਹੈ। ਜਾਂਦੇ